ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082275200। ਇਹਨਾਂ ਦਾ ਫੋਨ ਨੰਬਰ ਹੈ। ਗੁਰਦੀਪ ਸਿੰਘ ਪਿਰਦੀ, ਕਲੋਵ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਬਿਕਰਸਫੀਲਡ, ਜੈਂਡਰ ਹੋਮ ਲੋਨ ਰੀਅਲ ਸਟੇਟ ਵਾਲੇ ਮੋਹਨ ਚੀਮਾ ਜੀ। ਫੋਨ ਨੰਬਰ 5599052575। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਸਟਾਰਲਾਈਟ ਟਰੱਕ ਟਾਇਰਸ ਵਾਲੇ 2092509535। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹਾਂ, ਸਭ ਤੱਕ ਪਹੁੰਚਾਉਂਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੋਨਾ ਦਾ ਰਿਕਾਰਡ ਬਣਿਆ ਭਾਰਤ ਵਿੱਚ। ਰਿਕਾਰਡ ਬਣ ਰਿਹਾ ਜੀ। ਡੇਲੀ ਜਿਹੜੇ ਆ ਕੇਸ ਅਜੇ ਘਟਣ ਦਾ ਨਾਮ ਨਹੀਂ ਲੈ ਰਹੇ, ਕਿਉਂਕਿ ਇਹ ਕੱਲ ਜਿਹੜੀਆਂ ਵੋਟਾਂ ਸਮਾਪਤ ਹੋਈਆਂ ਨੇ, ਅਜੇ ਇਹ ਉਹਦੇ ਨਤੀਜੇ ਬੇਸ਼ੱਕ 2 ਨੂੰ ਆਉਣਗੇ, ਪਰ ਕਰੋਨਾ ਦੇ ਨਤੀਜੇ ਜਿਹੜੇ ਆ ਉਹ ਅਗਲੇ ਕੁਝ ਘੰਟਿਆਂ ਦੇ ਦੌਰਾਨ ਵੇਖਣ ਨੂੰ ਮਿਲ ਸਕਦੇ ਆ ਜੀ। ਅਜੇ ਵੀ ਇਹ ਸਿਆਸਤਦਾਨ ਇਹ ਆਪਣੀ ਗਲਤੀ ਜਿਹੜੀ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ, ਅੰਦਰ ਵੜ ਗਏ ਸਾਰੇ। ਕੋਈ ਬਾਹਰ ਨਹੀਂ ਆ ਰਿਹਾ ਸਾਹਮਣੇ ਆ ਕੇ, ਕੋਈ ਲੋਕਾਂ ਨੂੰ ਹੌਸਲਾ ਨਹੀਂ ਦੇ ਰਿਹਾ, ਨਾ ਗ੍ਰਹਿ ਮੰਤਰੀ, ਨਾ ਪ੍ਰਧਾਨ ਮੰਤਰੀ ਤੇ ਨਾ ਸਿਹਤ ਮੰਤਰੀ। ਹਰ ਵੇਲੇ ਕੈਮਰੇ ਲੱਭਦੇ ਫਿਰਦੇ, ਅੱਜ ਕੈਮਰਿਆਂ ਤੋਂ ਜਿਹੜਾ ਉਹ ਭੱਜ ਰਹੇ ਆ। ਜਿਹੜੀ ਰਾਤ ਤੱਕ ਦੇਸ਼ ਦੇ ਵਿੱਚ 24 ਘੰਟਿਆਂ ਦੇ ਵਿੱਚ 3,86,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ। ਇੱਕ ਵਾਰੀ ਫੇਰ ਰਿਕਾਰਡ ਸੀਗਾ ਪਿਛਲੇ ਜਿਹੜਾ ਦੀ 3501 ਲੋਕਾਂ ਦੀ ਸਰਕਾਰੀ ਅੰਕੜਿਆਂ ਦੇ ਮੁਤਾਬਕ ਮੌਤ ਹੋਈ, ਜਿਹਦੇ ਵਿੱਚ ਮਹਾਰਾਸ਼ਟਰ ਦੇ ਵਿੱਚ 771, ਦਿੱਲੀ ਦੇ ਵਿੱਚ 395 ਲੋਕ ਜਿਹੜੇ ਜੀ ਉਹ ਸ਼ਾਮਲ ਨੇ। ਜਿਹੜੇ ਕਰੋਨਾ ਤੋਂ ਠੀਕ ਹੋਣ ਦੀ ਦਰ ਆ, ਜਿਹੜਾ ਰਿਕਵਰੀ ਰੇਟ ਆ, ਉਹ ਡਿੱਗਦੀ ਹੁਣ ਤੁਰੀ ਜਾ ਰਹੀ ਹੈ। 24 ਘੰਟਿਆਂ ਦੇ ਵਿੱਚ ਕਰੋਨਾ ਦੇ ਰਿਕਾਰਡ ਤੋੜ 3,86,595 ਮਾਮਲੇ ਸਾਹਮਣੇ ਜਿਹੜਾ ਜੀ ਉਹ ਆਏ। ਹੁਣ ਕੁੱਲ ਜਿਹੜੀ ਗਿਣਤੀ ਆ ਜੀ ਉਹ 1,87,54,925 ਹੋ ਗਈ ਹੈ। ਔਰ ਜਿਹੜੇ ਮਰਨ ਵਾਲਿਆਂ ਦਾ ਅੰਕੜਾ ਜੀ ਉਹ 2 ਲੱਖ ਨੂੰ ਕ੍ਰਾਸ ਕਰਕੇ 2,08,313 ਹੋ ਗਿਆ। ਫਿਲਹਾਲ ਦੇਸ਼ ਦੇ ਵਿੱਚ ਜਿਹੜਾ ਹੈ ਜੀ 31,69,169 ਜਿਹੜੇ ਐਕਟਿਵ ਕੇਸ ਨੇ। ਔਰ ਇਹਦੇ ਦੌਰਾਨ 2,87,000 ਲੋਕਾਂ ਨੂੰ ਹਸਪੀਟਲ ਤੋਂ ਛੁੱਟੀ ਮਿਲੀ ਆ, ਮਤਲਬ ਕਿ ਜਿਹੜੇ ਠੀਕ ਹੋਏ ਨੇ। ਇਹ ਜਿਹੜੀ ਰਿਕਵਰੀ ਵਾਲੀ ਗਿਣਤੀ ਆ ਜੀ ਉਹ 1,53,69,362 ਹੋ ਗਈ ਆ। ਸਿਹਤ ਮੰਤਰਾਲੇ ਦੇ ਮੁਤਾਬਕ ਜਿਹੜੀ ਕਰੋਨਾ ਤੋਂ ਠੀਕ ਹੋਣ ਦੀ ਦਰ ਹੈ ਉਹ 82.10% ਤੇ ਮੌਤ ਦਰ 1.11% ਜਿਹੜੀ ਉਹ ਹੋ ਗਈ ਹੈ ਜੀ। ਬਹੁਤ ਜ਼ਿਆਦਾ ਪ੍ਰਕੋਪ ਹੈ। ਵੈਸੇ ਤਾਂ ਇਹਨਾਂ ਦਾ ਅੰਦਰੂਨੀ ਮਾਮਲਾ ਆ, ਪਰ ਫਿਰ ਵੀ ਬਾਹਰਲੀਆਂ ਸਰਕਾਰਾਂ ਕਾਫੀ ਉਹਨਾਂ ਦੀ ਹੈਲਪ ਆ ਉਹ ਕਰ ਰਹੀਆਂ। ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਮੌਤਾਂ ਦਾ ਜਿਹੜਾ ਸਿਲਸਿਲਾ ਉਹ ਉਵੇਂ ਜਾਰੀ ਹੈ। ਦੇਖੋ 1.11% ਮੈਂ ਤੁਹਾਨੂੰ ਜਿਵੇਂ ਦੱਸੀ ਆ, ਜਿਹੜੀ ਮੁਲਕ ਪੱਧਰ ਦੇ ਉੱਤੇ ਮੌਤ ਰੇਸ਼ੋ ਪੰਜਾਬ ਦੇ ਵਿੱਚ ਇਹ 2.1 ਤੋਂ ਵੀ ਉੱਤੇ ਆ। ਔਰ 24 ਘੰਟਿਆਂ ਦੇ ਦੌਰਾਨ 138 ਜਾਣਿਆਂ ਦੀ ਮੌਤ ਜਿਹੜੀ ਆ ਉਹ ਪੰਜਾਬ ਦੇ ਵਿੱਚ ਹੋਈ ਆ। ਮੌਤਾਂ ਦਾ ਅੰਕੜਾ ਵੱਧ ਕੇ 9909 ਦੇ ਉੱਤੇ ਚਲੇ ਗਿਆ। 24 ਘੰਟਿਆਂ ਦੇ ਵਿੱਚ 6812 ਨਵੇਂ ਕੇਸ ਸਾਹਮਣੇ ਆਏ ਆ। 5,059 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ ਆ। ਹੁਣ ਤੱਕ ਸੂਬੇ ਦੇ ਵਿੱਚ ਜਿਹੜਾ ਜੀ ਉਹ 71,63,799 ਜਣਿਆਂ ਦੇ ਸੈਂਪਲ ਜਿਹੜੇ ਆ ਉਹ ਲਏ ਗਏ ਆ। ਸਰਕਾਰੀ ਹਸਪੀਟਲ ਜਿਹੜਾ ਰਜਿੰਦਰਾ ਹਸਪੀਟਲ ਹੈ ਇੱਥੇ ਪਟਿਆਲੇ ਦੇ ਵਿੱਚ, ਉੱਥੇ ਮੌਤਾਂ ਦੀ ਗਿਣਤੀ ਲਗਾਤਾਰ ਜਿਹੜੀ ਆ ਉਹ ਵੱਧ ਰਹੀ ਹੈ, ਕਿਉਂਕਿ ਰਜਿੰਦਰਾ ਹਸਪੀਟਲ ਦੇ ਵਿੱਚ ਪਟਿਆਲਾ ਨਹੀਂ ਬਲਕਿ ਬਹੁਤ ਸਾਰੇ ਜ਼ਿਲ੍ਹਿਆਂ ਤੋਂ ਤੇ ਨੇੜੇ ਤੇੜੇ ਦੇ ਸੂਬਿਆਂ ਤੋਂ ਵੀ ਲੋਕ ਆਉਂਦੇ ਆ। ਇੱਥੇ 24 ਘੰਟਿਆਂ ਦੇ ਵਿੱਚ 32 ਹੋਰ ਮੌਤਾਂ ਹੋਈਆਂ ਨੇ। ਇਸ ਹਸਪੀਟਲ ਦੇ ਵਿੱਚ ਹੁਣ ਤੱਕ ਕਰੋਨਾ ਦੇ ਨਾਲ 1300 ਤੋਂ ਜ਼ਿਆਦਾ ਲੋਕਾਂ ਦੀ ਮੌਤ ਜਿਹੜੀ ਉਹ ਹੋ ਚੁੱਕੀ ਹੋਈ ਆ, ਜਿਹਦੇ ਵਿੱਚ ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ, ਹਿਮਾਚਲ ਦੇ ਤੇ ਜੰਮੂ ਕਸ਼ਮੀਰ ਦੇ ਲੋਕ ਵੀ ਜਿਹੜੇ ਉਹ ਸ਼ਾਮਲ ਨੇ। ਇੱਥੇ ਹਾਲਾਤ ਜਿਹੜੇ ਜੀ ਹੋਏ ਨੇ ਕਿ ਭਾਰਤ ਤੋਂ ਕੋਈ 210 ਪੈਸੰਜਰ ਲੈ ਕੇ ਇਟਲੀ ਦੇ ਸ਼ਹਿਰ ਰੋਮ ਪਹੁੰਚੀ 에ਅਰ ਇੰਡੀਆ ਦੀ ਉਡਾਨ। ਇਹ ਦਿੱਲੀ ਅੰਮ੍ਰਿਤਸਰ ਰੋਮ ਜਿਹੜੀ ਆ ਉਹ ਜਾਂਦੀ ਹੈ।
ਔਰ ਇਹਦੇ ਵਿੱਚ 23 ਜਿਹੜੇ ਪੈਸੰਜਰ ਸੀਗੇ ਉਹ ਪੋਜ਼ਿਟਿਵ ਨਿਕਲੇ ਜਦੋਂ ਉੱਥੇ ਜਾ ਕੇ ਜਿਹੜਾ ਦੀ ਉਹ ਉਤਰੀ ਆ। ਇਹ ਇੱਕ ਬੜਾ ਵੱਡਾ ਸਵਾਲ ਜਿਹੜਾ ਨਾ ਜੀ ਇੱਥੇ ਖੜਾ ਹੋ ਰਿਹਾ, ਕਿਉਂਕਿ ਕੈਨੇਡਾ ਨੇ ਜੇ ਪਾਬੰਦੀਆਂ ਲਾਈਆਂ ਨੇ, ਅਮਰੀਕਾ ਨੇ ਜੇ ਪਾਬੰਦੀਆਂ ਲਾਈਆਂ ਨੇ, ਤੇ ਇਹਦੇ ਵਿੱਚ ਇੱਕ ਕਾਰਨ ਇਹ ਵੀ ਆ, ਇੱਥੇ ਜਿਹੜਾ ਨੈਗੇਟਿਵ ਹੋਣ ਦਾ ਸਰਟੀਫਿਕੇਟ ਆ ਉਹ ਬਣਵਾ ਲਿਆ ਜਾਂਦਾ। ਤੁਸੀਂ ਪੈਸੇ ਦਿਓ ਬਣਵਾ ਲਓ। ਇਹ ਲੋਕ ਇਹ ਗੱਲ ਜਿਹੜੀ ਜੀ ਉਹ ਭੁੱਲ ਜਾਂਦੇ ਆ ਵੀ ਇੱਥੇ ਤਾਂ ਹਾਲਾਤ ਮੰਦੇ ਨੇ, ਘੱਟੋ ਘੱਟ ਇਦਾਂ ਦੀ ਹੇਰਾ ਫੇਰੀ ਇਹ ਤਾਂ ਨਾ ਕਰੋ ਕਿ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਵੀ ਹਾਲਾਤ ਜਿਹੜੇ ਨੇ ਉੱਥੇ ਵੀ ਮੰਦੇ ਜਿਹੜੇ ਹੋ ਜਾਣ। ਸਿਹਤ ਮੰਤਰੀ ਬਲਵੀਰ ਸਿੰਘ ਹੋਣੀ ਤਾਂ ਹੱਥ ਖੜੇ ਕਰ ਗਏ ਜੀ ਕੱਲ। ਉਹ ਕਹਿੰਦੇ 18 ਸਾਲ ਤੋਂ ਵੱਧ ਵਾਲੇ ਉਮਰ ਨੂੰ ਸਾਡੇ ਕੋਲੇ ਵੈਕਸੀਨ ਜਿਹੜੀ ਉਹ ਹੈ ਨਹੀਂ ਗੀ, ਤੇ ਨਾ ਸਾਡੇ ਕੋਲੇ ਅਨਫ ਜਿਹੜੀ ਆ ਉਹ ਆਕਸੀਜਨ ਜਿਹੜੀ ਉਹ ਹੈ। ਚਲੋ ਇੰਨਾ ਕੁ ਹੋਇਆ ਕਿ ਪਤਾ ਲੱਗ ਗਿਆ ਕਿ ਸਿਹਤ ਮੰਤਰੀ ਪੰਜਾਬ ਦੇ ਕੌਣ ਨੇ, ਤੇ ਉਹ ਬੋਲੇ ਨੇ। ਅਦਰਵਾਈਜ਼ ਤਾਂ ਉਹ ਇੰਨੇ ਬਿਜ਼ੀ ਨੇ ਮੁਹਾਲੀ ਦੇ ਵਿੱਚ, ਜਿੱਥੇ ਉਹਨਾਂ ਦਾ ਭਰਾ ਮੇਅਰ ਬਣਿਆ, ਕਿ ਉਹ ਉੱਥੇ ਹੀ ਜਿਹੜੇ ਉਹ ਕੱਢੀ ਜਾਂਦੇ ਆ। ਕਿਸੇ ਹੋਰ ਹਸਪੀਟਲ ਦੀ ਸਾਰ ਲੈਣ ਦਾ ਸਮਾਂ ਉਹਨਾਂ ਕੋਲੇ ਹੈ ਨਹੀਂ। ਬਿਲਕੁਲ ਜੀ, ਕੁਰਸੀਆਂ ਹੀ ਪਾਲਦੇ ਇਹੋ ਜਿਹੇ ਮੌਕੇ ਦੇ ਵਿੱਚ ਵੀ। ਅੱਗੇ ਗੱਲ ਕਰਦੇ ਹਾਂ, ਫੇਸਬੁੱਕ ਤੇ ਇੱਕ ਟ੍ਰੈਂਡ ਹੈਸ਼ਟੈਗ ਚੱਲ ਰਿਹਾ ਸੀਗਾ ਮੋਦੀ ਬਾਰੇ, ਉਹ ਉਸਨੇ ਬੰਦ ਕਰ ਦਿੱਤਾ ਸੀ, ਹੁਣ ਮੁੜ ਕੇ ਫੇਰ ਚੱਲਿਆ। ਕੋਵਿਡ ਦੇ ਨਾਲ ਸਿੱਝਣ ਲਈ ਸਰਕਾਰ ਦੀ ਆਲੋਚਨਾ ਦੇ ਦੌਰਾਨ ਇਹ ਹੈਸ਼ਟੈਗ ਚੱਲਦਾ ਸੀਗਾ ਜੀ, ਰਿਜ਼ਾਈਨ ਮੋਦੀ। ਔਰ ਤੁਸੀਂ ਹੈਰਾਨ ਹੋਵੋਗੇ ਜੀ ਕਿ ਹੜ੍ਹ ਆ ਗਿਆ ਫੇਸਬੁੱਕ ਦੇ ਉੱਤੇ। ਇਹ ਇੰਨਾ ਜ਼ਿਆਦਾ ਟ੍ਰੈਂਡ ਕਰਨ ਜਿਹੜਾ ਉਹ ਲੱਗ ਗਿਆ ਕਿ ਹੱਥਾਂ ਪੈਰਾਂ ਦੀ ਪੈ ਗਈ। ਤੇ ਕੁਝ ਘੰਟਿਆਂ ਤੋਂ ਬਾਅਦ ਸੋਸ਼ਲ ਸਾਈਟ ਜਿਹੜੀ ਸੀਗੀ ਉਹਨੇ, ਫੇਸਬੁੱਕ ਨੇ ਇਹ ਬੰਦ ਕਰਤਾ ਜੀ, ਬਲੌਕ ਕਰ ਦਿੱਤਾ। ਔਰ ਮੁੜ ਕੇ ਜਦੋਂ ਰੌਲਾ ਪੈ ਗਿਆ ਫੇਸਬੁੱਕ ਦੇ ਉੱਤੇ ਵੀ ਇਹ ਹੈਸ਼ਟੈਗ ਕਿੱਥੇ ਗਿਆ, ਉਹਦੇ ਉੱਤੇ ਇੰਨੀਆਂ ਪੋਸਟਾਂ ਸੀ ਉਹ ਕਿੱਥੇ ਗਈਆਂ। ਫੇਸਬੁੱਕ ਨੇ ਕੁਝ ਘੰਟਿਆਂ ਤੋਂ ਬਾਅਦ ਜਦੋਂ ਫੇਸਬੁੱਕ ਦੀ ਤੋਏ ਤੋਏ ਹੋਣ ਲੱਗੀ ਤਾਂ ਉਹਨੇ ਇਹਨੂੰ ਜਿਹੜਾ ਸੀ ਉਹ ਬਹਾਲ ਕਰ ਦਿੱਤਾ। ਅੱਛਾ, ਬਹਾਲ ਕਰਕੇ ਫਿਰ ਉਹ ਪੁਰਾਣੀ ਕਹਾਵਤ ਹੈ, ਚੋਰ ਕੀ ਦਾੜੀ ਮੈਂ ਤਿਨਕਾ, ਕਹਿੰਦੇ ਕਿ ਇਹ ਕੋਈ ਟੈਕਨੀਕਲ ਨੁਕਸ ਪੈ ਗਿਆ ਸੀਗਾ ਜਿਹਦੀ ਵਜ੍ਹਾ ਕਰਕੇ ਇਹ ਬੰਦ ਹੋ ਗਿਆ। ਸਾਨੂੰ ਕੇਂਦਰ ਦੀ ਸਰਕਾਰ ਨੇ ਨਹੀਂ ਕਿਹਾ ਇਹਨੂੰ ਬੰਦ ਕਰਨ ਨੂੰ। ਹੁਣ ਲੋਕਾਂ ਨੇ ਤਾਂ ਕਿਹਾ ਹੀ ਨਹੀਂ ਵੀ ਕੇਂਦਰ ਦੀ ਸਰਕਾਰ ਨੇ ਤੁਹਾਨੂੰ ਕਿਹਾ ਬੰਦ ਕਰਨ ਨੂੰ। ਉਹ ਆਪ ਹੀ ਜਿਹੜਾ ਸਪਸ਼ਟੀਕਰਨ ਦੇ ਰਿਹਾ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਕਰ ਰਿਹਾ ਕਿ ਕੇਂਦਰ ਦੀ ਸਰਕਾਰ ਨੇ ਸਾਨੂੰ ਨਹੀਂ ਕਿਹਾ ਜੀ, ਇਹ ਤਾਂ ਤਕਨੀਕੀ ਕਾਰਨਾਂ ਕਰਕੇ ਜਿਹੜਾ ਉਹ ਬੰਦ ਹੋ ਗਿਆ ਸੀ। ਇਹ ਕਿਹਾ ਆਪਣੇ ਜਿਹੜੇ ਸਪਸ਼ਟੀਕਰਨ ਦੇ ਵਿੱਚ ਕਿ ਅਸੀਂ ਗਲਤੀ ਦੇ ਨਾਲ ਇਸ ਹੈਸ਼ਟੈਗ ਨੂੰ ਆਰਜ਼ੀ ਤੌਰ ਤੇ ਬਲੌਕ ਕਰ ਦਿੱਤਾ ਸੀ। ਸਾਨੂੰ ਭਾਰਤ ਸਰਕਾਰ ਨੇ ਇਹਦੇ ਤੇ ਰੋਕ ਲਾਉਣ ਲਈ ਨਹੀਂ ਕਿਹਾ ਸੀ, ਅਸੀਂ ਇਹਨੂੰ ਹੁਣ ਬਹਾਲ ਕਰਤਾ। ਉਧਰ ਇਲੈਕਟ੍ਰੋਨਿਕਸ ਤੇ IT ਮੰਤਰਾਲੇ ਨੇ ਟਵੀਟ ਕਰਕੇ ਇਹ ਕਿਹਾ ਕਿ ਸਰਕਾਰ ਨੇ ਹੈਸ਼ਟੈਗ ਹਟਾਉਣ ਦੇ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ। ਤੁਸੀਂ ਦੇਖੋ ਸਪਸ਼ਟੀਕਰਨ ਬਹੁਤ ਕਲੀਅਰ ਜਿਹੜੀ ਆ ਉਹ ਕਹਾਣੀ ਕਰੀ ਜਾਂਦੇ ਆ। ਮੰਤਰਾਲਾ ਕਹਿੰਦਾ ਕਿ ਫੇਸਬੁੱਕ ਨੇ ਵੀ ਸਪਸ਼ਟ ਕੀਤਾ ਕਿ ਗਲਤੀ ਦੇ ਨਾਲ ਹਟਾਇਆ ਗਿਆ ਸੀ। ਉਹਨਾਂ ਕਿਹਾ ਕਿ ਮੋਹਰਲੀ ਕਤਾਰ ਦੇ ਵਰਕਰਾਂ ਤੇ ਮੈਡੀਕਲ ਮਾਹਰਾਂ ਦੀਆਂ ਅਣਥੱਕ ਕੋਸ਼ਿਸ਼ਾਂ ਨੂੰ ਦੁੱਗਣਾ ਕਰਨ 'ਚ ਮੀਡੀਆ ਅਹਿਮ ਭੂਮਿਕਾ ਨਿਭਾ ਸਕਦਾ ਹੈ। ਮੰਤਰਾਲਾ ਕਹਿੰਦਾ ਅਜਿਹੇ ਸੰਵੇਦਨਸ਼ੀਲ ਸਮੇਂ ਦੇ ਉੱਤੇ ਅਸੀਂ ਮੀਡੀਆ ਨੂੰ ਇਹ ਬੇਨਤੀ ਕਰਾਂਗੇ ਕਿ ਉਹ ਕਰੋੜਾਂ ਆਮ ਭਾਰਤੀਆਂ ਦੇ ਨਾਲ ਰਲ ਕੇ ਮਹਾਮਾਰੀ ਦਾ ਸਾਹਮਣਾ ਕਰਨ। ਔਰ ਰਿਪੋਰਟਾਂ ਦੇ ਮੁਤਾਬਕ ਪ੍ਰਧਾਨ ਮੰਤਰੀ ਤੋਂ ਅਸਤੀਫੇ ਦੀ ਮੰਗ ਕਰਦੇ ਹੈਸ਼ਟੈਗ ਨੇ ਫੇਸਬੁੱਕ ਨੇ ਉਹ ਬੁੱਧਵਾਰ ਨੂੰ ਕਈ ਘੰਟਿਆਂ ਲਈ ਬਲੌਕ ਜਿਹੜਾ ਜੀ ਉਹ ਕੀਤਾ ਸੀ। ਯੂਜ਼ਰਸ ਨੂੰ ਸੁਨੇਹੇ ਮਿਲ ਰਹੇ ਸੀਗੇ ਕਿ ਅਜਿਹੀਆਂ ਪੋਸਟਾਂ ਫੇਸਬੁੱਕ ਦੀ ਜਿਹੜੀ ਆਜ਼ਾਦੀ ਆ ਉਹਦੇ ਸਟੈਂਡਰਡ ਦੇ ਮੁਤਾਬਕ ਜਿਹੜੀਆਂ ਉਹ ਨਹੀਂ ਸੀਗੀਆਂ, ਔਰ ਇਹਨਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਸੀ ਕਿਉਂਕਿ ਇਹਨਾਂ ਪੋਸਟਾਂ ਦੀ ਕੁਝ ਸਮੱਗਰੀ ਜਿਹੜੀ ਆ ਇਹ ਕਿਹਾ ਗਿਆ ਸੀਗਾ ਕਿ ਫੇਸਬੁੱਕ ਦੇ ਮਿਆਰ ਦੇ ਖਿਲਾਫ ਹੈ। ਔਰ ਮੋਦੀ ਤੋਂ ਅਸਤੀਫਾ ਮੰਗਣ ਵਾਲੀਆਂ ਪੋਸਟਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੇ ਆਖਰੀ ਗੇੜ ਤੋਂ ਇੱਕ ਦਿਨ ਪਹਿਲਾਂ ਜਿਹੜੀਆਂ ਉਹ ਬਲੌਕ ਕੀਤੀਆਂ ਗਈਆਂ। ਤੁਸੀਂ ਜਿਹੜਾ ਜੀ ਉਹ ਹੈਰਾਨ ਹੋਵੋਗੇ ਕਿ ਜੇ ਤੁਸੀਂ ਕੋਈ ਫੋਟੋ ਜਿਹੜੀ ਆ ਉਹ ਸ਼ੇਅਰ ਕਰਦੇ ਹੋ ਫੇਸਬੁੱਕ ਦੇ ਉੱਤੇ ਜਿਹੜੀ ਕਿ ਕਿਸੇ ਹਸਪੀਟਲ ਦੀ ਹੋ ਸਕਦੀ ਹੈ, ਆਕਸੀਜਨ ਲਈ ਵਾਸਤੇ ਲਾਈਨਾਂ ਲੱਗੀਆਂ ਹੋਈਆਂ ਨੇ, ਤੁਹਾਨੂੰ ਅਗਲੇ ਕੁਝ 15-20 ਮਿੰਟ ਦੇ ਵਿੱਚ ਮੈਸੇਜ ਆ ਜਾਂਦਾ ਕਿ ਇਹ ਫੇਸਬੁੱਕ ਦੇ ਸਟੈਂਡਰਡ ਦੇ ਉਲਟ ਹੈ, ਇਸ ਕਰਕੇ ਇਹਨੂੰ ਰਿਮੂਵ ਕੀਤਾ ਜਾਵੇ, ਨਹੀਂ ਤਾਂ ਤੁਹਾਡਾ ਪੇਜ ਜਿਹੜਾ ਉਹ ਰਿਮੂਵ ਕਰ ਦਿੱਤਾ ਜਾਊਗਾ। ਵਿਦਿਨ 15 ਮਿੰਟ ਤੁਸੀਂ ਕੁਝ ਵੀ ਜਿਹੜਾ ਜੀ ਉਹ ਫੇਸਬੁੱਕ ਦੇ ਉੱਤੇ ਪਾਉਂਦੇ ਹੋ। ਇੱਕ ਪੂਰੀ ਦੁਨੀਆ ਦੇ ਵਿੱਚ ਫੇਸਬੁੱਕ ਨੇ ਨਾਮਣਾ ਖੱਟਿਆ ਸੀਗਾ ਕਿ ਇਹ ਲੋਕਾਂ ਦੀ ਸਾਈਟ ਹੈ, ਲੋਕਾਂ ਦਾ ਇਹ ਪਲੇਟਫਾਰਮ ਹੈ, ਪਰ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਫੇਸਬੁੱਕ ਨੇ ਆਪਣਾ ਵਿਸ਼ਵਾਸ ਇਉਂ ਲੱਗਦਾ ਕਿ ਗਵਾ ਲੈਣਾ। ਘੱਟੋ ਘੱਟ ਭਾਰਤ ਦੇ ਵਿੱਚੋਂ ਉਹਨੇ ਗਵਾ ਲੈਣਾ। ਜਿਸ ਤਰੀਕੇ ਦੇ ਨਾਲ
ਤੁਸੀਂ ਕਿਸਾਨ ਅੰਦੋਲਨ ਦੀ ਗੱਲ ਜਿਹੜੀ ਕਰਦੇ ਹੋ, ਕਿਸਾਨ ਅੰਦੋਲਨ ਦੇ ਬਾਰੇ ਦੇ ਵਿੱਚ ਇੱਕ ਦਿਨ ਉੱਥੇ ਜਿਹੜੀ ਫੋਟੋ ਸੀਗੀ ਸਟੇਜ ਦੇ ਉੱਤੇ ਕੁਝ ਹੋਇਆ ਸੀ, ਮੈਨੂੰ ਇੱਕਦਮ ਯਾਦ ਨਹੀਂ ਆ ਰਿਹਾ, ਇਹ ਕੋਈ 2 ਹਫ਼ਤੇ ਦੀ ਗੱਲ ਆ। ਉਹ ਫੋਟੋ ਜਿਹੜੀ ਉਹ ਪਾ ਦਿੱਤੀ, 15 ਮਿੰਟਾਂ ਦੇ ਵਿੱਚ ਇਹ ਆ ਗਿਆ ਕਿ ਇਹ ਸਟੈਂਡਰਡ ਦੇ ਮੁਤਾਬਕ ਨਹੀਂ ਗਿਆ, ਇਹਨੂੰ ਤੁਰੰਤ ਰਿਮੂਵ ਕਰੋ ਨਹੀਂ ਤਾਂ ਤੁਹਾਡਾ ਪੇਜ ਰਿਮੂਵ ਕਰ ਦਿੱਤਾ ਜਾਊਗਾ। ਸੰਘਰਸ਼ ਦੀ ਫੋਟੋ ਪਾਉਣੀ ਵੀ ਉਹ ਉਹਦੇ ਸਟੈਂਡਰਡ ਦੇ ਮੁਤਾਬਕ ਜਿਹੜਾ ਜੀ ਉਹ ਨਹੀਂ ਰਿਹਾ, ਜਦੋਂ ਕਿ ਵਿਸ਼ਵ ਦੇ ਵਿੱਚ ਉੱਠੇ ਬਹੁਤ ਸਾਰੇ ਸੰਘਰਸ਼ ਅਜਿਹੇ ਸੀ ਜਿਹੜੇ ਫੇਸਬੁੱਕ ਦੀ ਵਜ੍ਹਾ ਕਰਕੇ ਲੋਕਾਂ ਦੇ ਵਿੱਚ ਜਿਹੜੇ ਉਹ ਪਾਪੂਲਰ ਹੋਏ ਸੀ, ਔਰ ਫੇਸਬੁੱਕ ਉਹਦੇ ਕਰਕੇ ਪਾਪੂਲਰ ਹੋਈ ਸੀ। ਅੱਜ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ, ਅਮੀਰ ਬਣਨ ਦੇ ਚੱਕਰ ਦੇ ਵਿੱਚ ਲੋਕਾਂ ਦੀ ਗੱਲ ਜਿਹੜੀ ਆ ਕਹਿਣ ਵਾਲਾ ਫੇਸਬੁੱਕ ਜਿਹੜਾ ਜੀ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕੰਮਲ ਰੂਪ ਚ ਭੱਜ ਰਿਹਾ ਜੀ। ਬਿਲਕੁਲ ਜੀ, ਇਹਨਾਂ ਦਾ ਸਟੈਂਡਰਡ ਤਾਂ ਇਹੀ ਆ। ਬੀਜੇਪੀ ਦੇ ਲੀਡਰ ਆ ਜੋ ਕੁਛ ਉੱਤੇ ਲਿਖਦੇ ਰਹੇ ਆ ਲੋਕਾਂ ਦੇ ਖਿਲਾਫ, ਉਹ ਇਹਨਾਂ ਦਾ ਸਟੈਂਡਰਡ ਸੀ, ਜਾਂ ਅੱਗਾਂ ਲੱਗਦੀਆਂ ਦਿਖਾਉਣੀਆਂ, ਗੋਲੀਆਂ ਚੱਲਦੀਆਂ ਦਿਖਾਉਣੀਆਂ, ਇਹੀ ਸਟੈਂਡਰਡ ਆ ਹੁਣ ਰਹਿ ਗਿਆ। ਤੇ ਅੱਗੇ ਗੱਲ ਕਰਦੇ ਹਾਂ ਮੋਦੀ ਦੇ ਕਰੋਨਾ ਨਾਲ ਨਜਿੱਠਣ ਦੇ ਤਰੀਕੇ ਤੋਂ ਸੰਗ ਵੀ ਔਖਾ ਹੈ। ਦੇਖੋ ਹੁਣ ਜਿਹੜਾ ਜੀ ਆਉਂਦੇ ਸਮੇਂ 'ਚ ਕੀ ਆ ਕਿ ਇਹ ਕਿਸੇ ਦੇ ਗਲਗਲਾਵਾਂ ਤੋਂ ਪਾਉਣਾ, ਇਹਨਾਂ ਨੇ ਕਿਸੇ ਨਾ ਕਿਸੇ ਦੇ ਉੱਤੇ ਜ਼ਿੰਮੇਵਾਰੀ ਜਿਹੜੀ ਉਹ ਸੁੱਟੀ ਜਾਊਗੀ। ਇਹ ਜ਼ਿੰਮੇਵਾਰੀ ਘੱਟੋ ਘੱਟ ਸਵਾਲ ਪਹਿਲੀ ਵਾਰੀ ਉੱਠੇ, ਜਿਹੜੀ ਆਪਾਂ ਹੁਣੇ ਗੱਲ ਕਰਕੇ ਹਟੇ ਆ ਫੇਸਬੁੱਕ ਦੇ ਉੱਤੇ ਹੈਸ਼ਟੈਗ ਵਾਲੀ, ਇਹ 7 ਸਾਲਾਂ ਦੇ ਵਿੱਚ, ਲਗਭਗ 7 ਸਾਲਾਂ ਦੇ ਵਿੱਚ ਪਹਿਲੀ ਵਾਰੀ ਸਵਾਲ ਉੱਠਿਆ। ਕੋਲਕਾਤਾ ਤੋਂ ਛਪਦੇ ਦੀ ਟੈਲੀਗ੍ਰਾਫ ਜਿਹੜਾ ਅਖਬਾਰ ਹੈ ਉਹਦੇ ਵਿੱਚ ਬੜੇ ਧੜੱਲੇ ਦੇ ਨਾਲ ਇੱਕ ਜਿਹੜਾ ਦੀ ਐਡੀਟੋਰੀਅਲ ਲਿਖਿਆ ਗਿਆ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਕੋਈ ਬੰਦਾ ਜ਼ਿੰਮੇਵਾਰੀ ਤਾਂ ਚੁੱਕੇ, ਜਿਹੜੇ ਇਹ ਜ਼ਿੰਮੇਵਾਰੀ ਵਾਲੇ ਅਹੁਦਿਆਂ ਦੇ ਉੱਤੇ ਬੈਠੇ ਲੋਕ ਨੇ ਇਹ ਜ਼ਿੰਮੇਵਾਰੀ ਕਦੋਂ ਚੁੱਕਣਗੇ। ਉਹਨੇ ਇਹ ਗੱਲ ਐਕਚੁਅਲੀ 2 ਦਿਨ ਪਹਿਲਾਂ ਜਿਹੜੀ ਉਠਾਈ ਸੀ, ਜਿੱਥੋਂ ਇਹ ਹੈਸ਼ਟੈਗ ਵੀ ਨਿਕਲਿਆ। ਉਹਨੇ ਇਹ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਅਸਤੀਫਾ ਦੇਣ, ਗ੍ਰਹਿ ਮੰਤਰੀ ਅਸਤੀਫਾ ਦੇਣ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਸਤੀਫਾ ਦੇਣ। ਉਹਨਾਂ ਕਿਹਾ ਕਿ 3 ਬੰਦਿਆਂ ਦਾ ਅਸਤੀਫਾ ਤਾਂ ਬਣਦਾ। ਉਦੋਂ ਬਾਅਦ ਇਹ ਸਵਾਲ ਜਿਹੜੇ ਉਹ ਉੱਠਣੇ ਸ਼ੁਰੂ ਹੋਏ। ਹੁਣ ਬੇਸ਼ੱਕ ਸੰਘ ਪੱਲਾ ਝਾੜ ਰਿਹਾ ਹੋਊਗਾ, ਔਰ ਇਹਦੇ ਜਦੋਂ ਚਫੇਰਿਓਂ ਨਿੰਦਾ ਦੇਸ਼ ਦੇ ਵਿੱਚ ਦੇਸ਼ ਦੇ ਹਾਕਮਾਂ ਨੂੰ ਲੈ ਕੇ ਹੋ ਰਹੀ ਆ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮੁਲਕ ਦੀ ਤੋਏ ਤੋਏ ਹੋ ਰਹੀ ਆ। ਇੰਟਰਨੈਸ਼ਨਲ ਅਖਬਾਰਾਂ ਜਿਹੜੀਆਂ ਨੇ ਉਹ ਲਗਾਤਾਰ ਇਹਦੇ ਬਾਰੇ ਦੇ ਵਿੱਚ ਬਹੁਤ ਸਖਤ ਭਾਸ਼ਾ ਦੇ ਵਿੱਚ ਲਿਖ ਰਹੀਆਂ ਨੇ, ਔਰ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਹੰਕਾਰ ਵਾਲੀ ਪ੍ਰਵਿਰਤੀ ਆ ਉਹਨੂੰ ਉਭਾਰ ਰਹੀਆਂ ਨੇ ਕਿ ਯੂਐਨਓ ਤੱਕ ਨੇ ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ, WHO ਤੱਕ ਨੇ ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਹ ਕਹਿ ਕੇ ਮਦਦ ਨਹੀਂ ਲਈ ਗਈ ਕਿ ਅਸੀਂ ਤਾਂ ਬਿਲਕੁਲ ਆਪਣਾ ਜਿਹੜਾ ਢਾਂਚਾ ਬਹੁਤ ਤਕੜਾ ਇੱਕ ਖੜਾ ਕਰੀ ਬੈਠੇ ਆ, ਉਹ ਢਾਂਚਾ ਅੱਜ ਦਿਸ ਰਿਹਾ। ਆਕਸੀਜਨ ਦੇ ਵਾਸਤੇ ਲੋਕ ਭੱਜੇ ਫਿਰਦੇ ਆ। ਜਿਹੜੀ RSS ਆ ਉਹਦੇ ਇੱਕ ਆਗੂ ਜਿਹੜਾ ਜੀ ਉਹਨੇ ਵੀ ਇਹਦੇ ਤੌਰ ਤਰੀਕਿਆਂ ਦੇ ਉੱਤੇ ਹੁਣ ਕਿੰਤੂ ਪ੍ਰੰਤੂ ਕੀਤਾ, ਔਰ ਸੀਨੀਅਰ ਆਗੂਆਂ ਨੇ ਇਸ ਮੁੱਦੇ ਤੇ ਭਾਵੇਂ ਖਾਮੋਸ਼ੀ ਧਾਰ ਲਈ ਹੈ, ਪਰ ਦਿੱਲੀ ਦੇ RSS ਆਗੂ ਰਾਜੀਵ ਤੁਲੀ ਨੇ ਸੰਕਟ ਵੇਲੇ ਭਾਜਪਾ ਆਗੂਆਂ ਦੇ ਕੌਮੀ ਰਾਜਧਾਨੀ ਤੋਂ ਗੈਰ ਹਾਜ਼ਰ ਰਹਿਣ ਤੇ ਸਵਾਲ ਉਠਾਏ ਜਾਣ ਨੇ ਅੰਦਰੂਨੀ ਖਿੱਚੋਤਾਣ ਜਿਹੜੀ ਹੈ ਜੀ ਉਹ ਵੀ ਸਾਹਮਣੇ ਲਿਆਂਦੀ ਹੈ। ਸੂਤਰ ਇਹ ਕਹਿੰਦੇ ਆ ਕਿ ਭਾਵੇਂ ਕੁਦਰਤੀ ਤੌਰ ਦੇ ਉੱਤੇ ਹਾਲਾਤ ਨੂੰ ਲੈ ਕੇ ਹਰ ਕੋਈ ਫਿਕਰਮੰਦ ਹੈ, ਪਰ ਆਲੋਚਨਾ ਕਰਨ ਦਾ ਇਹ ਸਮਾਂ ਨਹੀਂ ਕਿ ਇਹ ਬਚਣਾ ਹੁੰਦਾ ਨਾ ਜੀ। ਇਸ ਸਮਾਂ ਤਾਂ ਦੇਖਿਆ ਜਾਵੇ ਤਾਂ ਕਰੋਨਾ ਦੇ ਵੇਲੇ ਇਸ ਚੀਜ਼ ਦਾ ਵੀ ਨਹੀਂ ਸੀਗਾ ਵੀ ਤੁਸੀਂ ਖੇਤੀ ਕਾਨੂੰਨ ਲੈ ਆਓ। ਸਮਾਂ ਤਾਂ ਕਰੋਨਾ ਦੇ ਵੇਲੇ ਇਸ ਚੀਜ਼ ਦਾ ਵੀ ਨਹੀਂ ਸੀਗਾ ਵੀ ਦਿੱਲੀ ਦੀ ਸਰਕਾਰ ਦੀਆਂ ਸਾਰੀਆਂ ਤਾਕਤਾਂ ਖੋਹ ਕੇ ਤੁਸੀਂ ਉਪ ਰਾਜਪਾਲ ਨੂੰ ਦੇ ਦਿਓ। ਜਦੋਂ ਆਪਣੇ ਆਲੋਚਨਾ ਆਉਂਦੀ ਹੈ ਫਿਰ ਕਹਿੰਦੇ ਜੀ ਇਹ ਸਮਾਂ ਨਹੀਂ ਸੀਗਾ। ਔਰ ਸੰਘ ਦਾ ਇੱਕ ਅਹੁਦੇਦਾਰ ਨੇ ਇਹ ਗੱਲ ਕਹੀ ਆ ਕਿ ਕਿਸੇ ਦੀ ਨਿੰਦਿਆ ਕਰਕੇ ਹਾਲਾਤ ਸੁਧਰਨਗੇ ਨਹੀਂ, ਸਗੋਂ ਪਹਿਲੇ ਹਾਲਾਤ ਕਾਬੂ ਕਰਨੇ ਚਾਹੀਦੇ ਆ। ਇਹ ਵੀ ਕਿਹਾ ਕਿ ਅਸੀਂ ਹਰ ਤਰੀਕੇ ਨਾਲ ਸਹਾਇਤਾ ਕਰ ਰਹੇ ਹਾਂ, ਪਰ ਕੋਈ ਵੀ ਅਜਿਹੇ ਹਾਲਾਤ ਦੇ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਦਾ ਬਚਾਅ ਨਹੀਂ ਕਰ ਸਕਦਾ। ਸੰਘ ਦਾ ਕੌਮੀ ਪ੍ਰਚਾਰ ਦਾ ਮੁਖੀ ਜਿਹੜਾ ਸੁਨੀਲ ਅੰਬੇਕਰ ਹੈ, ਉਹਨੇ ਤੁਲੀ ਦੇ ਬਿਆਨ ਤੋਂ ਕਿਨਾਰਾ ਕਰਦਿਆਂ ਇਹ ਗੱਲ ਕਹੀ ਆ ਕਿ ਉਹਦੇ ਨਿੱਜੀ ਵਿਚਾਰ ਨੇ, ਸੰਘ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ। ਸੰਘ ਦੇ ਇੱਕ ਧੜੇ ਨੇ ਭਾਜਪਾ ਦੀ ਦਿੱਲੀ ਇਕਾਈ ਖਾਸ ਕਰਕੇ ਅਹੁਦੇਦਾਰਾਂ, ਕੌਂਸਲਰਾਂ ਤੇ ਸੰਸਦ ਮੈਂਬਰਾਂ ਖਿਲਾਫ ਨਾਰਾਜ਼ਗੀ ਜ਼ਾਹਰ ਕੀਤੀ ਆ। ਉਹਨੇ ਇਹ ਕਿਹਾ ਕਿ ਸੰਘ ਤੇ ਉਹਦੀਆਂ ਸੇਵਾ ਭਾਰਤੀ ਵਰਗੀਆਂ ਸਹਾਇਕ ਜਥੇਬੰਦੀਆਂ ਕਰੋਨਾ ਪੀੜਤਾਂ ਨੂੰ ਰਾਹਤ ਪਹੁੰਚਾ ਰਹੀਆਂ ਨੇ। ਇਸ ਸਾਲ ਦੇ ਸ਼ੁਰੂ ਚ ਸੰਘ ਦੀ ਜਥੇਬੰਦੀ ਅਖਿਲ ਭਾਰਤੀ ਪ੍ਰਤੀਨਿਧ ਸਭਾ ਨੇ ਮਤਾ ਪਾਸ ਕਰਕੇ ਕੋਵਿਡ ਟੀਕਾਕਰਨ ਮੁਹਿੰਮ ਸਣੇ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਹੋਰ ਯੋਜਨਾਵਾਂ ਦੀ ਸ਼ਲਾਘਾ ਕੀਤੀ ਸੀ। ਹੁਣ ਉਹ ਕਹਿੰਦੇ ਆ ਕਿ ਇਹ ਨਿੱਠਣ ਦੇ ਤਰੀਕੇ ਹੀ ਸਾਰੇ ਦੇ ਸਾਰੇ ਜਿਹੜੇ ਉਹ ਗਲਤ ਸਨ। ਇਹ ਇੱਕ ਪਾਸੇ ਤੋਂ ਪ੍ਰਚਾਰ ਜਿਹੜਾ ਜੀ ਇੱਕ ਧੜੇ ਤੋਂ RSS ਦੇ ਪ੍ਰਚਾਰ ਸ਼ੁਰੂ ਹੋਇਆ, ਇਹ RSS ਦੀ ਇੱਕ ਸਟ੍ਰੈਟਜੀ ਦਾ ਪਾਰਟ ਵੀ ਜਿਹੜਾ ਜੀ ਉਹ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਦੌਰਾਨ ਜੇ ਜ਼ਿਆਦਾ ਦਿਸੇ ਤੇ ਫਿਰ 1-2 ਬੰਦਿਆਂ ਦੇ ਉੱਤੇ ਇਹ ਸਾਰੀ
ਜ਼ਿੰਮੇਵਾਰੀ ਸੁੱਟ ਕੇ ਭਾਜਪਾ ਨੂੰ ਬਚਾਇਆ ਜਾ ਸਕੇ। ਜੀ ਜੀ ਜੀ, ਬਿਲਕੁਲ। ਕਾਫੀ ਕੁਝ ਅੰਦਰ ਚੱਲ ਰਿਹਾ ਇਹਨਾਂ ਦੀ। ਤੇ ਅੱਗੇ ਗੱਲ ਕਰਦੇ ਆ, ਕਰੋਨਾ ਉਲੰਘਣਾ ਦੇ ਵਿੱਚ ਸੁਖਬੀਰ ਸਣੇ 100 ਜਣਿਆਂ ਦੇ ਪਰਚਾ ਹੋਇਆ। ਕੋ ਇਹ ਜਿਹੜੇ ਸੱਤਾ ਦੇ ਵਿੱਚ ਲੋਕ ਨੇ ਜਾਂ ਜਿਹੜੇ ਰਾਜਨੀਤਿਕ ਨੇ, ਇਹ ਨਹੀਂ ਪਰਵਾਹ ਕਰਦੇ ਕਿਸੇ ਚੀਜ਼ ਦੀ। ਚਾਹੇ ਉਹ ਬਠਿੰਡੇ ਦੇ ਵਿੱਚ ਮੇਅਰ ਚੁਣਨ ਦੀ ਖੁਸ਼ੀ ਦੇ ਵਿੱਚ ਪਾਏ ਗਏ ਧਮੱਚੜ ਹੋਣ, ਉਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਬੇਟਾ ਵੀ ਸ਼ਾਮਲ ਸੀ ਉਸ ਪਾਰਟੀ, ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਸਾਲਾ ਵੀ ਉਹਦੇ ਵਿੱਚ ਸ਼ਾਮਲ ਸੀ। ਉਹਨਾਂ ਨੂੰ ਲਾਂਭੇ ਕਰਕੇ ਪਹਿਲਾਂ ਤਾਂ ਅਣਪਛਾਤੇ ਲੋਕਾਂ ਦੇ ਪਰਚਾ ਦਰਜ ਕਰ ਦਿੱਤਾ ਗਿਆ, ਰੌਲਾ ਪੈ ਗਿਆ। ਰੌਲਾ ਪਿਆ ਤੇ ਫਿਰ ਇਹ ਨੇਤਾ ਪਛਾਤੇ ਗਏ। ਪਰ ਜਦੋਂ ਇਹਨਾਂ ਦੀ ਪਹਿਚਾਣ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਬੇਟਾ ਤੇ ਮਨਪ੍ਰੀਤ ਸਿੰਘ ਬਾਦਲ ਦੇ ਜਿਹੜੇ ਸਾਲਾ ਸੀ, ਉਹਨੂੰ ਜ਼ਰੂਰ ਲਾਂਭੇ ਕਰ ਦਿੱਤਾ ਗਿਆ, ਬਾਕੀਆਂ ਦੇ ਉੱਤੇ ਪਰਚਾ ਦਰਜ ਕਰ ਲਿਆ। ਇੱਥੇ ਜਿਹੜੀ ਸੋਈ ਆ ਇਹਦੀ ਜਥੇਬੰਦੀ ਅਕਾਲੀ ਦਲ ਬਾਦਲ ਦੀ, ਉਹਦਾ ਪ੍ਰਧਾਨ ਜਿਹੜਾ ਸੀ ਉਹ ਥਾਪਿਆ ਗਿਆ। ਔਰ ਇਹ ਪ੍ਰਧਾਨ ਬਣਨ ਦੀ ਖੁਸ਼ੀ ਦੇ ਵਿੱਚ ਉਹਨੇ ਕੀਤੇ ਬੰਦੇ ਇਕੱਠੇ, ਝੰਡੇ ਲਏ ਤੇ ਲੰਬੀ ਦੇ ਵਿੱਚ ਜਿਹੜਾ ਬਾਦਲ ਪਰਿਵਾਰ ਦਾ ਘਰ ਹੈ ਉੱਥੇ ਧੰਨਵਾਦ ਕਰਨ ਦੇ ਵਾਸਤੇ ਚਲੇ ਗਏ। ਇੱਕ ਵੀਡੀਓ ਵਾਇਰਲ ਹੋਈ। ਵੀਡੀਓ ਦੇ ਵਿੱਚ ਜਿਹੜਾ ਇਹ ਭੀਮ ਬੜੈਚ ਜਿਹੜਾ ਬਣਾਇਆ, ਉਹ ਅਪੀਲ ਕਰ ਰਿਹਾ, ਮਾਈਕ ਦੇ ਵਿੱਚ ਬੋਲ ਰਿਹਾ ਕਿ ਵੀਡੀਓ ਨਾ ਬਣਾਓ, ਫੋਟੋ ਨਾ ਖਿੱਚੋ, ਕਿਉਂਕਿ ਕਰੋਨਾ ਕਰਕੇ ਆਪਾਂ ਫਿਰ ਕਾਨੂੰਨੀ ਉਲਝਣ ਦੇ ਵਿੱਚ ਉਲਝ ਸਕਦੇ ਹਾਂ। ਮਤਲਬ ਕਿ ਕਾਨੂੰਨ ਨੂੰ ਧੋਖਾ ਕਿਵੇਂ ਦੇਣਾ ਕਿ ਤੁਸੀਂ ਵੀਡੀਓ ਨਾ ਬਣਾਓ ਤੇ ਫੋਟੋ ਜਿਹੜੀ ਉਹ ਨਾ ਖਿੱਚੋ। ਇਹ ਵੀਡੀਓ ਵਾਇਰਲ ਹੋ ਗਈ। ਹਾਲਾਂਕਿ ਬਾਅਦ ਦੇ ਵਿੱਚ ਇਹ ਕਹਿੰਦੇ ਜੀ ਇਹ ਤੋੜ ਮਰੋੜ ਕੇ ਕਿਸੇ ਨੇ ਜਿਹੜੀ ਆ ਉਹ ਪੇਸ਼ ਕੀਤੀ ਹੈ। ਰੌਲਾ ਪੈ ਗਿਆ। ਉਂਝ ਤਾਂ ਕਿਹਨੇ ਪੁੱਛਣਾ ਸੀ? ਜਦੋਂ ਰੌਲਾ ਪੈ ਗਿਆ, ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਇਹ, ਤੇ ਫਿਰ ਪੁਲਿਸ ਨੂੰ ਜਿਹੜਾ ਸੀਗਾ ਮਜਬੂਰੀ ਦੇ ਵਿੱਚ ਮਾਮਲਾ ਦਰਜ ਕਰਨਾ ਪੈ ਗਿਆ, ਕਿਉਂਕਿ ਫੋਟੋਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਵੀ ਦਿਸ ਰਹੇ ਆ। ਜਦੋਂ ਧੰਨਵਾਦ ਕਰਨ ਗਏ ਤੇ ਬਾਹਰ ਆ ਕੇ ਉਹਨਾਂ ਦਾ ਧੰਨਵਾਦ ਕਬੂਲ ਰਹੇ ਆ। ਹੁਣ ਸਣੇ ਸੁਖਬੀਰ ਸਿੰਘ ਬਾਦਲ ਦੇ ਧਾਰਾ ਜਿਹੜੀ 188 ਆ, ਉਸ ਕੇਸ ਦੇ ਵਿੱਚ ਮਲੋਟ ਦਾ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਸੋਈ ਦਾ ਨਵਾਂ ਬਣਿਆ ਪ੍ਰਧਾਨ ਭੀਮ ਬੜੈਚ, ਇਹਨਾਂ ਦੇ ਨਾਮ ਜਿਹੜੇ ਸਾਰਿਆਂ ਦੇ ਸ਼ਾਮਲ ਨੇ। ਇਹਨਾਂ ਨੇ ਕੀ ਕੀਤਾ, ਚੁੱਪ ਕਰਕੇ ਜਾ ਕੇ ਥਾਣੇ ਪੇਸ਼ ਹੋਏ 6 ਜਾਣੇ, ਜਿਹੜੇ ਸੁਖਬੀਰ ਸਿੰਘ ਬਾਦਲ ਨਹੀਂ ਇਹਦੇ ਵਿੱਚ ਸ਼ਾਮਲ। ਜਾ ਕੇ ਥਾਣੇ ਦੇ ਵਿੱਚ ਜਿਹੜੀ, ਕਿਉਂਕਿ ਇਹ ਬੇਲੇਬਲ ਅਫੈਂਸ ਹੈ, ਇਹਦੀ ਥਾਣੇ ਦੇ ਵਿੱਚ ਤੁਰੰਤ ਉਸੇ ਵੇਲੇ ਜ਼ਮਾਨਤ ਮਿਲ ਜਾਂਦੀ ਹੈ। ਅਰੇ ਉੱਥੇ ਜਾ ਕੇ ਗ੍ਰਿਫਤਾਰੀ ਸ਼ੋ ਹੋ ਗਈ, ਫਿਰ ਨਾਲ ਦੀ ਨਾਲ ਇਹਨਾਂ ਨੂੰ ਜ਼ਮਾਨਤ ਜਿਹੜੀ ਸੀ ਉਹ ਦੇ ਦਿੱਤੀ। ਪੁਲਿਸ ਇੰਨੀ ਮਦਦ ਕਰ ਰਹੀ ਆ ਕਿ ਮੀਡੀਆ ਨੂੰ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੀ ਆ। ਪੁਲਿਸ ਦੱਸ ਨਹੀਂ ਰਹੀ ਕਿਸੇ ਨੂੰ ਕਿਹਦੇ ਉੱਤੇ ਜਿਹੜਾ ਮਾਮਲਾ ਦਰਜ ਹੋਇਆ। ਅੱਧੀ ਅਧੂਰੀ ਜੀ ਜਾਣਕਾਰੀ ਜਿਹੜੀ ਆ ਰਾਤ ਪ੍ਰੈਸ਼ਰ ਪੈਣ ਦੇ ਉੱਤੇ ਸਾਂਝੀ ਕੀਤੀ। ਮਾਮਲਾ ਵੱਡੇ ਸਿਆਸੀ ਘਰ ਦੇ ਨਾਲ ਜੁੜਿਆ ਹੋਣ ਕਰਕੇ ਪੁਲਿਸ ਇਸ ਚੀਜ਼ ਤੋਂ ਵੀ ਬਚਾ ਰਹੀ ਹੈ। ਹੁਣ ਤੁਸੀਂ ਦੱਸੋ, ਸਰਕਾਰ ਕਾਂਗਰਸ ਦੀ ਆ, ਜਿਹੜੇ ਦੋਸ਼ ਲੱਗਦੇ ਆ ਇੱਥੇ ਉਹ ਸਹੀ ਕਿਵੇਂ ਨਹੀਂ ਗਏ? ਔਰ ਜਿਹੜੀ ਮੁਕਤਸਰ ਡਿਸਟ੍ਰਿਕਟ ਦੀ ਪੁਲਿਸ ਹੈ, ਉਹਨੇ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਮੁਤਾਬਕ ਮਾਮਲੇ ਦੀ FIR ਵੈਬਸਾਈਟ ਦੇ ਉੱਤੇ ਅਪਲੋਡ ਨਹੀਂ ਕੀਤੀ, ਜਿਹੜੀ ਕਿ 12 ਘੰਟਿਆਂ ਦੇ ਵਿੱਚ ਜਿਹੜੀ ਆ ਉਹ ਅਪਲੋਡ ਕੀਤੀ ਜਾਣੀ ਜ਼ਰੂਰੀ ਹੁੰਦੀ ਹੈ। ਨਾ ਹੀ ਡਿਸਟ੍ਰਿਕਟ ਪੁਲਿਸ ਨੇ ਵੈਬਸਾਈਟ ਤੇ ਕ੍ਰਾਈਮ ਰਿਪੋਰਟ ਜਿਹੜੀ ਆ ਉਹ ਅਪਲੋਡ ਕੀਤੀ ਹੈ, ਕਿਉਂਕਿ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਆਉਂਦਾ, ਉਹਨੂੰ ਬਚਾਉਣਾ ਕਿਸੇ ਤਰੀਕੇ ਨਾਲ। ਇਸ ਕਰਕੇ ਇਹ ਉਹਨੂੰ ਲੁਕਾਉਣ ਦੇ ਵਾਸਤੇ ਜਿਹੜਾ ਜੀ ਉਹ ਕਰੋਨਾ ਨਿਯਮਾਂ ਦੀ ਉਲੰਘਣਾ ਜੇ ਕੋਈ ਕਰਦਾ ਤੇ ਮਤਲਬ ਕਰੀ ਜਾਵੇ। ਜੇ ਕੋਈ ਆਮ ਬੰਦਾ ਫਸ ਗਿਆ ਤੇ ਉਹਨੂੰ ਪੁਲਿਸ ਜਿਹੜੀ ਆ ਉਹ ਕਿਹੜੇ ਤਰੀਕੇ ਦੇ ਨਾਲ ਫਿਰ ਰਗੜਦੀ ਆ, ਉਹ ਬਹੁਤ ਸਾਰਿਆਂ ਨੂੰ ਭੁੱਲ ਭੁਲੇਖਾ ਇਹਦਾ ਨਹੀਂ ਹੈ ਜੀ। ਅੱਗੇ ਗੱਲ ਕਰਦੇ ਹਾਂ, ਸੰਘਰਸ਼ ਵਿੱਚ ਰੁੱਝੇ ਹੋਣ ਦੇ ਕਾਰਨ ਵੀ ਕਿਸਾਨਾਂ ਨੇ ਕਣਕ ਦੀ ਪੈਦਾਵਾਰ ਹੈ ਜਿਹੜੀ ਪੰਜਾਬ ਦੇ ਵਿੱਚ ਰਿਕਾਰਡ ਪੈਦਾ ਕੀਤੀ ਹੈ। ਦੇਖੋ, ਪੰਜਾਬ ਦੀ ਇਸੇ ਹੀ ਚੀਜ਼ ਜਾਂ ਇਸੇ ਹੀ ਜ਼ਮੀਨ ਦੇ ਉੱਤੇ ਤਾਂ ਜਿਹੜੀ ਉਹ ਕਾਰਪੋਰੇਟਾਂ ਦੀ ਨਿਗਾਹ ਹੈ ਕਿ ਇੱਥੇ ਜਿਹੜੀ ਫਸਲ ਆ ਇਹ ਕਿੰਨੀ ਹੁੰਦੀ ਹੈ। ਖੇਤੀ ਕਾਨੂੰਨਾਂ ਦੇ ਹੱਲੇ ਦੇ ਬਾਵਜੂਦ ਪੰਜਾਬ ਨੇ ਕਣਕ ਦੀ ਪੈਦਾਵਾਰ ਦੇ ਵਿੱਚ ਜਿਹੜੀ ਦੀ ਉਹ ਪਿੱਠ ਨਹੀਂ ਲੱਗਣ ਦਿੱਤੀ। ਹਾਲਾਂਕਿ ਕਿਸਾਨ ਹਾੜੀ ਦੇ ਸੀਜ਼ਨ ਦੇ ਦੌਰਾਨ ਕਿਸਾਨ ਘੋਲ ਚ ਕੁੱਦੇ ਹੋਏ ਨੇ। ਕਿਸਾਨਾਂ ਨੇ ਪੈਦਾਵਾਰ ਲਈ ਆਪਣਾ ਜਿਹੜਾ ਜੀ ਇਹਦੇ ਵਿੱਚ ਪਸੀਨਾ ਵਹਾਉਣ ਚ ਕੋਈ ਕਮੀ ਨਹੀਂ ਛੱਡੀ। ਪੰਜਾਬ ਦੇ ਵਿੱਚ ਕਣਕ ਦੀ ਖਰੀਦ 100 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਸਫਲਤਾ ਦੇ ਨਾਲ ਪਾਰ ਕਰ ਗਈ ਆ, ਜਿਹੜੀ ਕਿ ਸਮੁੱਚੇ ਦੇਸ਼ ਦੇ ਵਿੱਚ ਹੋਏ ਖਰੀਦ ਦਾ ਕਰੀਬ 39% 39% ਜਿਹੜੀ ਉਹ ਵੱਧਦੀ ਹੈ। ਕਿਸਾਨੀ ਘੋਲ ਦੇ ਵਿੱਚ ਕੁੱਦੇ ਬਹੁਤੇ ਕਿਸਾਨਾਂ ਦੀ ਫਸਲ ਐਤਕੀ ਹਾੜੀ ਦੌਰਾਨ ਪੇਂਡੂ ਨੌਜਵਾਨਾਂ ਤੇ ਔਰਤਾਂ ਨੇ ਸੰਭਾਲੀ। ਪੰਜਾਬ ਦੇ ਵਿੱਚ ਕਣਕ ਦੀ ਖਰੀਦ 10 ਅਪ੍ਰੈਲ ਤੋਂ ਸ਼ੁਰੂ ਹੋਈ। 19 ਦਿਨਾਂ ਦੇ ਵਿੱਚ ਮੰਡੀਆਂ ਤੋਂ 100.39
ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਦੇਸ਼ ਦੇ 12 ਸੂਬਿਆਂ ਚੋਂ ਕਿਸੇ ਵੀ ਰਾਜ ਨੇ ਇਹ ਅੰਕੜਾ ਅਜੇ ਤੱਕ ਨਹੀਂ ਛੂਹਿਆ। ਪੰਜਾਬ ਸਰਕਾਰ ਨੇ ਐਤਕੀ 1.30 ਲੱਖ ਮੀਟ੍ਰਿਕ ਟਨ ਕਣਕ ਦਾ ਟੀਚਾ ਮਿਥਿਆ, ਜਿਹਦੇ ਚੋਂ ਕਰੀਬ 77% ਦੀ ਫਸਲ ਦੀ ਖਰੀਦ ਹੋ ਚੁੱਕੀ ਹੈ। ਕੇਂਦਰ ਸਰਕਾਰ ਨੇ ਬਿਹਾਰ 'ਚ ਹਾਲੇ ਤੱਕ ਇੱਕ ਦਾਣਾ ਵੀ ਨਹੀਂ ਖਰੀਦਿਆ। ਗੁਆਂਢੀ ਸੂਬੇ ਹਰਿਆਣੇ ਦੇ ਵਿੱਚੋਂ ਹੁਣ ਤੱਕ 77.28 ਲੱਖ ਮੀਟ੍ਰਿਕ ਟਨ ਦੀ ਖਰੀਦ ਹੋਈ ਹੈ। ਮੱਧ ਪ੍ਰਦੇਸ਼ ਨੇ ਇਸ ਵਾਰੀ ਪੰਜਾਬ ਤੋਂ ਜ਼ਿਆਦਾ 135 ਲੱਖ ਮੀਟ੍ਰਿਕ ਟਨ ਕਣਕ ਖਰੀਦ ਦਾ ਟੀਚਾ ਮਿਥਿਆ ਸੀਗਾ, ਪਰ ਮੱਧ ਪ੍ਰਦੇਸ਼ ਨੇ ਅਜੇ ਤੱਕ 62.99 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਆ। ਰੁਝਾਨਾਂ ਤੋਂ ਇਹ ਲੱਗਦਾ ਹੈ ਕਿ ਇਸ ਵਾਰੀ ਪੰਜਾਬ ਕਣਕ ਪੈਦਾਵਾਰ ਦੇ ਵਿੱਚ ਮੱਧ ਪ੍ਰਦੇਸ਼ ਨੂੰ ਪਿੱਛੇ ਛੱਡੂਗਾ। ਦੇਸ਼ ਭਰ ਦੇ ਵਿੱਚ ਹੁਣ ਤੱਕ 258.73 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਆ, ਜਿਹਦੇ ਵਿੱਚ ਉੱਤਰ ਪ੍ਰਦੇਸ਼ ਚੋਂ 9.79 ਲੱਖ ਮੀਟ੍ਰਿਕ ਟਨ, ਰਾਜਸਥਾਨ ਚੋਂ 7.29 ਲੱਖ ਮੀਟ੍ਰਿਕ ਟਨ, ਉੱਤਰਾਖੰਡ ਚੋਂ 41,000 ਮੀਟ੍ਰਿਕ ਟਨ, ਗੁਜਰਾਤ ਚੋਂ 49,000 ਮੀਟ੍ਰਿਕ ਟਨ ਤੇ ਦਿੱਲੀ ਚੋਂ 3,000 ਮੀਟ੍ਰਿਕ ਟਨ ਕਣਕ ਜਿਹੜੀ ਉਹ ਖਰੀਦੀ ਗਈ ਆ। ਪੰਜਾਬ ਦੇ ਕਿਸਾਨਾਂ ਦੀ ਜਿਹੜੀ ਊਰਜਾ ਜੀ ਉਹ ਪੂਰੀ ਤਰ੍ਹਾਂ ਖੇਤੀ ਕਾਨੂੰਨਾਂ ਖਿਲਾਫ ਵਿੱਢੇ ਘੋਲ ਦੇ ਵਿੱਚ ਲੱਗੀ ਹੋਈ ਆ। ਉੱਤੋਂ ਕੋਵਿਡ ਮਹਾਮਾਰੀ ਦਾ ਪ੍ਰਕੋਪ ਸਿਰ ਦੇ ਉੱਤੇ ਆ, ਔਰ ਇਹਨਾਂ ਦੁਸ਼ਵਾਰੀਆਂ ਦੇ ਬਾਵਜੂਦ ਪੰਜਾਬ ਦਾ ਕਿਸਾਨ ਜਿਹੜਾ ਜੀ ਉਹ ਪਿਛਾਂਹ ਨਹੀਂ ਹਟਿਆ। ਕਿਸਾਨ ਜਦੋਂ ਵੀ ਆਪਣਾ ਬੋਲ ਜਿਹੜਾ ਜੀ ਉਹ ਸ਼ੁਰੂ ਕਰਦਾ ਤੇ ਉਹਦੇ ਵਿੱਚੋਂ ਉਹ ਦਸਵੰਧ ਕੱਢਦਾ। ਇਸ ਵਾਰੀ ਜਿਹੜਾ ਦਸਵੰਧ ਨਿਕਲ ਰਿਹਾ ਉਹ ਕਿਸਾਨ ਸੰਘਰਸ਼ ਦੇ ਵਾਸਤੇ ਨਿਕਲ ਰਿਹਾ। ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇਹਦੇ ਵਿੱਚ ਕੈਸ਼ ਪੈਸੇ ਵੀ ਦੇ ਰਹੇ ਆ, ਇਹਦੇ ਵਿੱਚ ਕਣਕ ਜਿਹੜੀ ਆ ਜੀ ਉਹ ਵੀ ਦੇ ਰਹੇ ਆ। ਘਰੋਂ ਘਰੀ ਜਾ ਕੇ ਕਣਕ ਜਿਹੜੀ ਆ ਉਹ ਪਿੰਡਾਂ ਦੇ ਵਿੱਚੋਂ ਇਕੱਠੀ ਕੀਤੀ ਜਾ ਰਹੀ ਆ, ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਕਿਸਾਨ ਸੰਘਰਸ਼ ਦੇ ਵਿੱਚ। ਜਿਹੜੇ ਬੋਰੀਆਂ ਲਈ ਫਿਰਦੇ ਇੱਥੇ ਕਾਰ ਸੇਵਾ ਵਾਲੇ ਹੁੰਦੇ ਆ ਜੀ, ਉਹਨਾਂ ਨੂੰ ਵੱਡੀ ਢਾਹ ਇਸ ਵਾਰੀ ਲੱਗੂਗੀ, ਕਿਉਂਕਿ ਕਿਸਾਨਾਂ ਨੂੰ ਖੁਦ ਜਿਹੜੀ ਆ ਇਹ ਕਣਕ ਚਾਹੀਦੀ ਆ ਆਪਣੇ ਮੋਰਚੇ ਦੇ ਵਾਸਤੇ। ਇਹ ਅਕਸਰ ਬੋਰੀਆਂ ਉੱਥੇ ਸੁੱਟ ਜਾਂਦੇ ਆ ਵੀ ਅਸੀਂ ਅੱਗੋਂ ਹੋ ਕੇ ਆਉਨੇ ਆ ਤੇ ਭਰ ਕੇ ਰੱਖਿਓ, ਲੋਕ ਭਰਦੇ ਵੀ ਆ। ਪੰਜਾਬ ਦਾ ਇੱਕ ਕਲਚਰ ਹੈ ਇਹ ਜਿਹੜਾ ਪੁਰਾਣਾ, ਕਿ ਇੱਥੇ ਬੋਰ ਦੇ ਵਿੱਚੋਂ ਪਹਿਲਾ ਜਿਹੜਾ ਪੀਪਾ ਉਹ ਕੱਢਿਆ ਜਾਂਦਾ ਜਿਹੜਾ ਦਾਨ ਦੇ ਵਾਸਤੇ। ਇਸ ਵਾਰੀ ਇਹ ਨਵੀਂ ਚੀਜ਼ ਜਿਹੜੀ ਦੀ ਉਹ ਚੱਲ ਰਹੀ ਹੈ ਪੰਜਾਬ ਦੇ ਵਿੱਚ, ਕਿ ਜਿਹੜਾ ਇਹ ਦਸਵੰਧ ਕੱਢਿਆ ਜਾ ਰਿਹਾ ਉਹ ਕਿਸਾਨ ਸੰਘਰਸ਼ ਦੇ ਵਾਸਤੇ ਕੱਢਿਆ ਜਾ ਰਿਹਾ। ਮਤਲਬ ਕਿ ਕਿਸਾਨ ਆਪਣੇ ਆਪ ਦੇ ਵਾਸਤੇ ਇਹ ਦਸਵੰਧ ਕੱਢ ਰਹੇ ਜੀ। ਬਿਲਕੁਲ ਕੱਢਣਾ ਵੀ ਚਾਹੀਦਾ। ਤੇ ਅੱਗੇ ਗੱਲ ਕਰਦੇ ਪੱਛਮੀ ਬੰਗਾਲ ਦੇ, ਉੱਥੇ ਚੋਣਾਂ ਤੇ ਸਮਾਪਤ ਹੋਈਆਂ, ਪਰ ਜਿਹੜੇ ਐਗਜ਼ਿਟ ਪੋਲ ਆ ਉਹਨਾਂ ਦੇ ਵਿੱਚ ਕਾਂਗਰਸ ਮੰਦੇ ਹੱਲ ਨਹੀਂ। ਦੇਖੋ ਇਹ ਇੱਕ ਬਦਕਿਸਮਤੀ ਹੈ ਕੱਲ ਸ਼ਾਮੀ ਜਦੋਂ ਮੁਲਕ ਦੇ ਵਿੱਚ ਮੌਤਾਂ ਹੋ ਰਹੀਆਂ ਨੇ, ਲੋਕ ਤੜਫ ਰਹੇ ਆ ਹਸਪਤਾਲਾਂ ਦੇ ਵਿੱਚ, ਆਕਸੀਜਨ ਹੈ ਨਹੀਂ, ਰਾਜਾਂ ਦੇ ਹੱਥ ਖੜੇ ਹੋ ਰਹੇ ਆ ਕਿ ਅਸੀਂ ਵੈਕਸੀਨੇਸ਼ਨ ਨਹੀਂ ਚਲਾ ਸਕਦੇ 18 ਸਾਲ ਤੋਂ ਉੱਪਰ ਉਮਰ ਵਾਲਿਆਂ ਦੀ, ਸ਼ਮਸ਼ਾਨ ਘਾਟਾਂ ਦੇ ਵਿੱਚ ਜਗ੍ਹਾ ਹੈ ਨਹੀਂ, ਉੱਥੇ ਵੀ ਜਿਹੜਾ ਟੋਕਨ ਦਿੱਤਾ ਜਾ ਰਿਹਾ। ਇੱਥੋਂ ਦਾ ਜਿਹੜਾ ਦਰਬਾਰੀ ਮੀਡੀਆ ਉਹ ਆਪਣੇ ਸੋ ਕਾਲਡ ਐਕਸਪਰਟ ਬਿਠਾ ਕੇ ਤੇ ਐਗਜ਼ਿਟ ਪੋਲ ਦੇ ਉੱਤੇ ਡਿਸਕਸ਼ਨ ਕਰ ਰਿਹਾ ਜੀ। 4 ਘੰਟੇ ਕਰੋਨਾ ਭੱਜਿਆ ਰਿਹਾ, ਇਹਦੇ ਤੇ ਲਗਾਤਾਰ ਜਿਹੜੀ ਸੀ ਉਹ ਡਿਸਕਸ਼ਨ ਹੁੰਦੀ ਰਹੀ ਇਹਦੇ ਐਗਜ਼ਿਟ ਪੋਲ ਦੇ ਬਾਰੇ ਦੇ ਵਿੱਚ। ਹਾਲਾਂਕਿ ਇਹ ਐਗਜ਼ਿਟ ਪੋਲ ਕਿੰਨੇ ਕੁ ਸੱਚੇ ਹੁੰਦੇ ਆ, ਕਿੰਨੇ ਕੁ ਝੂਠੇ ਹੁੰਦੇ ਆ, ਆਪਾਂ ਸਾਰੇ ਜਾਣਦੇ ਆ ਕਿ ਇਹ ਕੋਈ ਇਧਰੋਂ ਫੜ ਜਿਹੜੇ ਆ ਉਹ ਐਗਜ਼ਿਟ ਪੋਲ ਇਸ ਤਰੀਕੇ ਦੇ ਨਾਲ ਜਿਹੜੇ ਉਹ ਕੱਢੇ ਜਾਂਦੇ ਆ। ਬਾਰ-ਬਾਰ ਇਹ ਐਗਜ਼ਿਟ ਪੋਲ ਜਿਹੜੇ ਆ ਉਹ ਝੂਠੇ ਹੋਏ ਆ, ਜਾਂ ਇਹਨਾਂ ਦੇ ਜਿਹੜੀਆਂ ਕਿਆਸ ਅਰਾਈਆਂ ਨੇ ਉਹ ਨੇੜੇ ਤੇੜੇ ਵੀ ਨਹੀਂ ਹੁੰਦੀਆਂ ਨਤੀਜਿਆਂ ਦੀਆਂ। 2 ਮਈ ਨੂੰ ਨਤੀਜੇ ਜਿਹੜੇ ਉਹ ਆਉਣੇ ਆ ਇੱਥੋਂ ਮੁਤਾਬਕ, ਐਤਵਾਰ ਨੂੰ, ਤੁਹਾਡੇ ਮੁਤਾਬਕ ਸਨਿਚਰਵਾਰ ਦੀ ਰਾਤ ਨੂੰ। ਔਰ ਜਿਹੜੇ ਇਹ ਟੀਵੀ ਚੈਨਲ ਨੇ ਉਹਨਾਂ ਨੇ 5 ਰਾਜਾਂ ਦੇ ਐਗਜ਼ਿਟ ਪੋਲ ਜਿਹੜੇ ਆ ਉਹ ਜਾਰੀ ਕੀਤੇ ਆ। ਇਹਦੇ ਵਿੱਚੋਂ 4 ਜਿਹੜੀਆਂ ਏਜੰਸੀਆਂ ਨੇ ਉਹ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੀ ਸਰਕਾਰ ਦੁਬਾਰਾ ਬਣਨ ਦਾ ਦਾਅਵਾ ਕਰ ਰਹੀਆਂ ਨੇ। ਇੱਕ ਸਰਵੇ ਆ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਦੇ ਨੇੜੇ ਵਿਖਾਇਆ ਗਿਆ। ਅਸਮ ਦੇ ਵਿੱਚ ਭਾਜਪਾ ਦੀ ਵਾਪਸੀ ਹੋ ਰਹੀ ਹੈ ਇਹਨਾਂ ਐਗਜ਼ਿਟ ਪੋਲ ਦੇ ਮੁਤਾਬਕ, ਜਿੱਥੇ ਉਹਨਾਂ ਨੇ ਕਾਂਗਰਸ ਦੀ ਸਰਕਾਰ ਸੁੱਟ ਕੇ ਉੱਥੇ ਜਿਹੜੇ ਸੀ ਉਹ ਖਰੀਦ ਕੇ ਆਪਣੀ ਸਰਕਾਰ ਬਣਾ ਲਈ ਸੀਗੀ। ਕੇਰਲ ਦੇ ਵਿੱਚ ਲੈਫਟ ਸਰਕਾਰ ਦੀ ਵਾਪਸੀ ਜਿਹੜੀ ਉਹ ਹੋ ਰਹੀ ਹੈ, ਉੱਥੇ ਉਹਦਾ ਕੋਈ ਮੁਕਾਬਲਾ ਨਹੀਂਗਾ। ਪੁਡੂਚੇਰੀ ਦੇ ਵਿੱਚ ਐਨਡੀਏ ਦੀ ਵਾਪਸੀ ਹੋਊਗੀ। ਤਾਮਿਲਨਾਡੂ ਦੇ ਵਿੱਚ ਡੀਐਮਕੇ ਕਾਂਗਰਸ ਗੱਠਜੋੜ ਸੱਤਾ ਦੇ ਨਜ਼ਦੀਕ ਆ। ਇੱਥੇ ਡੀਐਮਕੇ ਜਿਹੜਾ ਸਟਾਲਿਨ ਵਾਲੀ ਜਿਹੜੀ ਪਾਰਟੀ ਹੈ ਉਹ ਹੁੰਜਾ ਫੇਰ ਰਹੀ ਆ ਇਸ ਤਾਮਿਲਨਾਡੂ ਦੇ ਵਿੱਚ, ਔਰ ਇਹ ਕਿਹਾ ਜਾ ਰਿਹਾ ਹੈ ਕਿ ਡੀਐਮਕੇ ਦੇ ਕੋਲੇ ਆਪਣੀਆਂ ਸੀਟਾਂ ਇੰਨੀਆਂ ਹੋ ਜਾਣੀਆਂ
ਕਿ ਉਹਨੂੰ ਲੋੜ ਨਹੀਂ ਰਹਿਣੀ, ਪਰ ਗੱਠਜੋੜ ਹੈ ਕਿਉਂਕਿ ਕਾਂਗਰਸ ਦੇ ਨਾਲ ਗੱਠਜੋੜ ਹੈ, ਇਸ ਕਰਕੇ ਸਰਕਾਰ ਦੇ ਵਿੱਚ ਭਾਈਵਾਲੀ ਉਹਦੀ ਜ਼ਰੂਰ ਜਿਹੜੀ ਉਹ ਰਹੂਗੀ। ਇਹੀ ਇੱਕ ਸੂਬਾ ਜਿੱਥੇ ਕਾਂਗਰਸ ਨੂੰ ਮਾੜੀ ਮੋਟੀ ਆਕਸੀਜਨ ਜਿਹੜੀ ਹੈ ਜੀ ਉਹ ਡੀਐਮਕੇ ਦੀ ਵਜ੍ਹਾ ਕਰਕੇ ਮਿਲ ਰਹੀ ਹੈ। ਜਿਹੜਾ ਇੱਥੇ ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਜਿਹੜੀ ਹੈ ਜੀ ਉਹ ਮੰਦੇ ਹਾਲੀ ਜਿਹੜੀ ਉਹ ਕਹੀ ਜਾ ਰਹੀ ਹੈ। ਜਿਹੜੇ ਪੋਲੀਟੀਕਲ ਪੰਡਤ ਨੇ ਉਹਨਾਂ ਦੇ ਵੀ ਜਿਹੜੇ ਇਹ ਐਗਜ਼ਿਟ ਨੇ ਜੀ ਉਹ ਅਕਸਰ ਗਲਤ ਹੁੰਦੇ ਰਹੇ ਨੇ। ਹਰਿਆਣਾ, ਝਾਰਖੰਡ, ਬਿਹਾਰ ਦੇ ਵਿੱਚ ਐਗਜ਼ਿਟ ਪੋਲ ਨਤੀਜਿਆਂ ਤੋਂ ਕਿਤੇ ਦੂਰ ਰਹਿ ਗਏ। ਮਹਾਰਾਸ਼ਟਰ ਦੇ ਵਿੱਚ ਜਿਹੜਾ ਸੀਗਾ ਉਹ ਬਹੁਮਤ ਬੀਜੇਪੀ ਸ਼ਿਵ ਸੈਨਾ ਗੱਠਜੋੜ ਨੂੰ ਮਿਲ ਗਿਆ, ਔਰ ਉੱਥੇ ਸਾਰੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਦੀ ਉਹ ਦਵਾਈ ਜਾਂਦੇ ਸੀ, ਜਦੋਂ ਕਿ ਉਹ ਪਾਸੇ ਰਹਿ ਗਈ। ਦਿੱਲੀ ਦੇ ਵਿੱਚ ਜਦੋਂ ਸੀਗੀ ਚੋਣ ਤਾਂ ਉਸ ਵੇਲੇ ABC, ਸੀ ਵੋਟਰ, ਟਾਈਮਜ਼ ਨਾਓ, ਇੰਡੀਆ ਟੂਡੇ, ਜਨ ਕੀ ਬਾਤ ਸਾਰੇ ਇਹ ਦਿਖਾ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਦੀ ਉਹ ਇੰਨੀਆਂ ਕੁ ਸੀਟਾਂ ਮਿਲਣਗੀਆਂ, 55, ਬੀਜੇਪੀ ਨੂੰ 14, ਕਾਂਗਰਸ ਨੂੰ 2 ਜਾਂ 3। ਨਤੀਜੇ ਆਏ, ਆਮ ਆਦਮੀ ਪਾਰਟੀ ਨੂੰ 62, ਬੀਜੇਪੀ ਨੂੰ 8 ਸੀਟਾਂ ਜਿਹੜੀਆਂ ਸੀ ਉਹ ਮਿਲੀਆਂ, ਕਾਂਗਰਸ ਨੂੰ 1 ਵੀ ਨਾ ਮਿਲੀ। ਹਰਿਆਣੇ ਦੇ ਵਿੱਚ ਭਾਜਪਾ ਨੂੰ ਬਹੁਮਤ ਦਾ ਦਾਅਵਾ ਕੀਤਾ ਗਿਆ ਸੀਗਾ, ਉਹਨੂੰ ਬਹੁਮਤ ਨਹੀਂ ਮਿਲਿਆ ਤੇ ਉਹਨੂੰ ਜਨ ਨਾਇਕ ਜਨਤਾ ਪਾਰਟੀ ਦਾ ਸਹਿਯੋਗ ਜਿਹੜਾ ਸੀ ਉਹ ਲੈਣਾ ਪੈ ਗਿਆ। ਜਨ ਨਾਇਕ ਜਨਤਾ ਪਾਰਟੀ ਨੂੰ 2 ਸੀਟਾਂ ਦਿੱਤੀਆਂ ਜਾ ਰਹੀਆਂ ਸੀ, ਜਦੋਂ ਕਿ ਉਹ 8 ਸੀਟਾਂ ਜਿਹੜੀਆਂ ਦੀ ਉਹ ਲੈ ਗਈ। ਮਹਾਰਾਸ਼ਟਰ ਦੇ ਵਿੱਚ ਵੀ ਜਿਹੜੇ ਐਗਜ਼ਿਟ ਪੋਲ ਸੀਗੇ ਉਹ ਬੀਜੇਪੀ ਦੀ ਸਰਕਾਰ ਬਣਾ ਰਹੇ ਸੀ, ਜਦੋਂ ਕਿ ਬੀਜੇਪੀ ਉੱਥੇ ਬਹੁਮਤ ਤੋਂ ਦੂਰ ਰਹਿ ਗਈ। ਬਿਹਾਰ ਦੇ ਵਿੱਚ ਸਾਰੇ ਐਗਜ਼ਿਟ ਪੋਲ ਜਿਹੜੇ ਉਹ ਗਲਤ ਸਾਬਤ ਹੋਏ ਸੀਗੇ। ਉੱਥੇ ਰਾਸ਼ਟਰੀ ਜਨਤਾ ਦਲ ਤੇ ਕਾਂਗਰਸ ਸਣੇ ਜਿਹੜਾ ਗੱਠਜੋੜ ਸੀਗਾ ਉਹਨਾਂ ਨੂੰ ਵੱਡੀ ਜਿੱਤ ਦਵਾਈ ਜਾ ਰਹੀ ਸੀ। ਰਿਜ਼ਲਟ ਆਇਆ ਤੇ ਸਾਰਾ ਕੁਝ ਉਲਟ ਹੋ ਗਿਆ। ਨਿਤਿਸ਼ ਕੁਮਾਰ ਦੀ ਜਨਤਾ ਦਲ ਯੂਨਾਈਟਿਡ ਤੇ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਸੀ ਉੱਥੇ ਸਰਕਾਰ ਬਣਾ ਲਈ। ਰੀਅਲ ਪਿਕਚਰ ਜਿਹੜੀ ਆ ਜੀ ਉਹ 2 ਤਰੀਕ ਨੂੰ ਐਤਵਾਰ ਨੂੰ ਸਾਹਮਣੇ ਆ ਜਾਣੀ ਆ। ਇਹ ਕਿਆਸ ਅਰਾਈਆਂ ਵਾਲੇ ਜਿਹੜੇ ਐਗਜ਼ਿਟ ਪੋਲ ਨੇ, ਜਿਹੜੇ ਦਰਬਾਰੀ ਮੀਡੀਆ ਜੀ ਉਹਨੇ ਕੁਝ ਘੰਟਿਆਂ ਦੇ ਵਾਸਤੇ ਸਹੀ ਲੋਕਾਂ ਦਾ ਧਿਆਨ ਭਟਕਾਉਣ ਦੇ ਵਾਸਤੇ ਪੂਰਾ ਜ਼ੋਰ ਲਾਇਆ, ਜਿਹੜੇ ਕਿ ਇਹਨਾਂ ਐਗਜ਼ਿਟ ਪੋਲ ਨੂੰ ਵੈਸੇ ਲੋਕਾਂ ਨੇ ਬਹੁਤਾ ਦੇਖਿਆ ਨਹੀਂ। ਅਕਸਰ ਬਹੁਤ ਦੇਖੇ ਜਾਂਦੇ ਆ, ਇਸ ਕਰਕੇ ਨਹੀਂ ਦੇਖਿਆ ਕਿ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਦਾ ਫਿਕਰ ਜਿਹੜਾ ਉਹ ਪਿਆ ਹੋਇਆ ਕਿ ਕੀ ਬਣਨਾ। ਇਹਨਾਂ ਨੂੰ ਐਗਜ਼ਿਟ ਪੋਲ ਦਾ ਪਿਆ ਹੋਇਆ ਵੀ ਚਲੋ ਕੁਝ ਬਹਾਨੇ ਦੇ ਨਾਲ ਕੁਝ ਸਮੇਂ ਦੇ ਵਾਸਤੇ ਸਰਕਾਰ ਵੱਲ ਹੋਈਆਂ ਤੋਪਾਂ ਦੇ ਮੂੰਹ ਜਿਹੜੇ ਸੀ ਉਹ ਲਾਂਭੇ ਹੋਏ। ਜੀ ਬਿਲਕੁਲ। ਅਖੀਰ ਦੇ ਵਿੱਚ ਗੱਲ ਕਰਦੇ ਆ ਕੋਟਕਪੂਰਾ ਦੇ ਵਿੱਚ ਹਾਈ ਕੋਰਟ ਦਾ ਜਿਹੜਾ ਫੈਸਲਾ ਆ ਉਸ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਦੇਖੋ ਇਹ ਜਿਹੜਾ ਇਹ ਹੈ ਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ 6 ਵਰ੍ਹੇ ਹੋ ਚੁੱਕੇ ਹੋਏ ਨੇ ਇਸ ਸਭ ਕਾਸੇ ਨੂੰ ਵਾਪਰਿਆ ਹੋਇਆ। ਅਕਤੂਬਰ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੇ, ਕੀ ਕੁਝ ਉਦੋਂ ਬਾਅਦ ਹੋਇਆ, ਹਾਈ ਕੋਰਟ ਦੇ ਫੈਸਲੇ ਤੱਕ ਸਾਰਾ ਕੁਝ ਲੋਕਾਂ ਨੂੰ ਜਿਹੜਾ ਉਹ ਯਾਦ ਹੈ। ਹੁਣ ਜਦੋਂ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ ਤੇ ਜਿਹੜੀ ਢੀਠ ਹੋਈ ਪੰਜਾਬ ਦੀ ਸਰਕਾਰ ਹੈ ਉਹ ਮੁੱਖ ਮੰਤਰੀ ਖਾਸ ਤੌਰ ਦੇ ਉੱਤੇ ਉਹ ਉੱਥੇ ਹੀ ਬੈਠੇ ਆ ਉਸ ਜਗ੍ਹਾ ਦੇ ਉੱਤੇ। ਉਹ ਅਜੇ ਵੀ ਇੱਥੇ ਆਪਣੀਆਂ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹੀ ਜਾਂਦੇ ਆ ਕਿ ਜੀ ਜਿਹੜੀ ਬੇਅਦਬੀ ਵਾਲੀਆਂ ਘਟਨਾਵਾਂ ਦੀ SIT ਸੀ ਉਹਨੇ ਤਾਂ ਚਲਾਨ ਪੇਸ਼ ਕਰਤੇ, ਇਹਦੇ 'ਚ ਤਾਂ ਅਰੈਸਟ ਵੀ ਹੋ ਗਈਆਂ। ਉਹ ਅਰੈਸਟ ਹੋ ਕੇ ਕਦੋਂ ਦੀਆਂ ਜ਼ਮਾਨਤਾਂ ਲੈ ਕੇ ਚਲੇ ਗਏ, ਉਹਦਾ ਚਲਾਨ ਦਾ ਕੀ ਬਣਿਆ। ਇਹਨਾਂ ਨੇ ਵਾਅਦਾ ਇਹ ਕੀਤਾ ਸੀ ਜੀ ਅਸੀਂ ਉਹਦੇ ਵਾਸਤੇ ਫਾਸਟ ਟਰੈਕ ਬਣਾਵਾਂਗੇ, ਉਹ ਕਿੱਥੇ ਗਈਆਂ। ਜਦੋਂ SIT ਦੇ ਮੁਖੀ ਨੂੰ ਹਟਾਉਣ ਦੀ ਗੱਲ ਕੀਤੀ ਸੀ ਜਿਹੜੀ ਬੇਅਦਬੀ ਘਟਨਾਵਾਂ ਵਾਲੀ, ਉਦੋਂ ਉਹ ਹਟਾ ਕੇ ਉਹਦੀ ਜਗ੍ਹਾ ਜਿਹੜੇ ਅਫਸਰ ਲਾਏ ਗਏ ਉਹਨਾਂ ਨੇ 2.5 ਮਹੀਨੇ ਹੋ ਗਏ ਕੋਈ ਮੀਟਿੰਗ ਹੀ ਨਹੀਂ ਕੀਤੀ। ਉਸ ਤੋਂ ਬਾਅਦ ਨਾ ਇਸ ਮਾਮਲੇ ਦੇ ਵਿੱਚ ਕੁਝ ਮਾੜਾ ਮੋਟਾ ਵੀ ਜਿਹੜਾ ਦੀ ਗੱਲ ਵਧੀ, ਉੱਥੇ ਹੀ ਜਿਹੜੀ ਉਹ ਕਹਾਣੀ ਖੜੀ ਹੈ। ਇਨਸਾਫ ਦੀ ਆਸ ਮੁਕਾ ਚੁੱਕੀਆਂ ਜਿਹੜੀਆਂ ਪੰਥਕ ਧਿਰਾਂ ਨੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਬਰਗਾੜੀ ਗੋਲੀ ਕਾਂਡ ਦੇ ਵਿੱਚ ਪੀੜਤ ਧਿਰਾਂ ਨੇ, ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦਾ ਬੇਟਾ ਤੇ ਬਾਕੀ ਜਿਹੜੇ ਦੀ ਉਹ ਅੱਜ ਇੱਥੇ ਕੋਟਕਪੂਰਾ ਦੇ ਵਿੱਚ ਉਸੇ ਬੱਤੀਆਂ ਵਾਲੇ ਚੌਕ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਏ ਫੈਸਲੇ ਦੀ ਕਾਪੀ ਨੂੰ ਫੂਕਣਗੇ, ਜਿੱਥੇ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੀ ਸੰਗਤ ਦੇ ਉੱਤੇ ਪੁਲਿਸ ਨੇ ਡਾਂਗਾਂ ਚਲਾਈਆਂ ਸੀ, ਅਥਰੂ ਗੈਸ ਦੇ ਗੋਲੇ ਸੁੱਟੇ ਸੀ। ਇਹਦੀ ਅਗਵਾਈ ਜਿਹੜੀ ਆ ਉਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੁਰੀ ਕਰਨਗੇ। ਜਿਸ ਦਿਨ ਇੱਥੇ ਮੋਹਾਲੀ ਦੇ ਅੰਬ ਸਾਹਿਬ ਦੇ ਵਿੱਚ ਮੀਟਿੰਗ ਹੋਈ ਆ ਜੀ, ਉੱਥੇ ਉਹਦੇ ਉੱਤੇ ਕੁਝ ਸਿਆਸੀ ਸਾਇਆ ਜਿਹੜਾ ਜੀ ਉਹ ਦਿਸਿਆ। ਸੁਖਪਾਲ ਸਿੰਘ ਖਹਿਰਾ, ਪਰਮਿੰਦਰ ਸਿੰਘ ਢੀਂਡਸਾ ਜਿਹੜੇ ਸੀਗੇ ਜਾਂ ਜਗਦੇਵ ਸਿੰਘ ਕਮਾਲੂ ਹੁਰੀ, ਇਹ ਉੱਥੇ ਜਿਹੜਾ ਜੀ ਉਹ ਪਾਉਂਦੇ ਰਹੇ। ਸਿਆਸੀ ਲੋਕ ਜਿਹੜੇ ਨੇ ਉਹ ਕਿਤੋਂ ਨਾ ਕਿਤੋਂ ਪੈਰ ਧਰਾਵਾ ਲੱਭਦੇ ਨੇ ਵੀ ਉਹਨਾਂ ਨੂੰ ਕੋਈ ਮੁੱਦਾ ਜਿਹੜਾ ਉਹ ਮਿਲ ਜੇ, ਕਿਉਂਕਿ ਇਹ ਇੱਕ ਧਾਰਮਿਕ
ਮਾਮਲਾ ਹੈ ਔਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ। ਸਿਆਸੀ ਲੋਕਾਂ ਨੂੰ ਵੀ ਥੋੜੀ ਜਿਹੜੀ ਉਹ ਸਮਝ ਚਾਹੀਦੀ ਹੈ ਇਸ ਗੱਲ ਦੀ ਕਿ ਪਹਿਲਾਂ ਹੀ ਸਿਆਸਤ ਦੀ ਵਜ੍ਹਾ ਕਰਕੇ ਇਹ ਇਨਸਾਫ ਤੋਂ ਸਾਰਾ ਕੁਝ ਦੂਰ ਹੋ ਗਿਆ। ਅੱਜ ਉੱਥੇ ਦੇਖਦੇ ਆ ਕਿੰਨੇ ਕੁ ਲੋਕ ਜਿਹੜਾ ਪਹੁੰਚਦੇ ਆ। ਭਾਈ ਰਣਜੀਤ ਸਿੰਘ ਹੋਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਆ ਵੀ ਤੁਸੀਂ ਉੱਥੇ ਨਹੀਂ ਆ ਸਕਦੇ ਕਿਉਂਕਿ ਕਰੋਨਾ ਦੀ ਵਜ੍ਹਾ ਕਰਕੇ। ਤਾਂ ਜਿੱਥੇ ਵੀ ਤੁਸੀਂ ਹੋ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ, ਉੱਥੇ ਤੁਸੀਂ ਇਸ ਹਾਈ ਕੋਰਟ ਦੇ ਫੈਸਲੇ ਦੀਆਂ ਕਾਪੀਆਂ ਜਿਹੜੀਆਂ ਜੀ ਉਹ ਸਾੜੋ। ਔਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਵੱਡਾ ਪ੍ਰੋਗਰਾਮ ਤਾਂ ਕਰਕੇ ਨਹੀਂ ਦੇ ਰਹੇ ਕਿ ਕਿਸਾਨ ਸੰਘਰਸ਼ ਚੱਲ ਰਿਹਾ, ਕਿਤੇ ਇਹ ਸੁਨੇਹਾ ਨਾ ਜਾਵੇ ਕਿ ਅਸੀਂ ਕਿਸਾਨ ਸੰਘਰਸ਼ ਨੂੰ ਧਾਰ ਪੀੜੋ ਕਰ ਰਹੇ। ਜੀ ਜੀ ਬਿਲਕੁਲ, ਸਾਰਿਆਂ ਨੂੰ ਕਰਨਾ ਵੀ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਸਤਿ